ਸਾਡੇ ਕੋਲ ਕੁਝ ਕਮੈਂਟ ਆਏ ਹਨ। ਸਾਡੀ ਪਠਾਨਕੋਟ 에ਅਰਬੇਸ ਤੇ ਹੋਈ ਹਮਲੇ ਸੰਬੰਧੀ ਵੀਡੀਓ ਤੇ ਇਸ ਤੇ ਤਕਰੀਬਨ 30,000 ਲੋਕਾਂ ਨੇ ਵਿਜ਼ਿਟ ਕੀਤਾ ਹੈ ਤੇ ਪਿਛਲੇ 24 ਘੰਟਿਆਂ 'ਚ ਤੇ ਇਸ ਤੇ ਕਈਆਂ ਨੇ ਪੋਜ਼ਿਟਿਵ ਤੇ ਨੈਗੇਟਿਵ ਕਮੈਂਟ ਭੇਜੇ ਨੇ। ਪਹਿਲਾ ਹੈਗਾ ਇਟਲੀ ਤੋਂ ਵੀਰ ਹਰਮਨਜੋਤ ਸਿੰਘ ਜੀ ਦਾ। ਇਹ ਲਿਖਦੇ ਹਨ, ਹਮੇਸ਼ਾ ਹੱਕ ਸੱਚ ਦੀ ਗੱਲ ਕਰਨ ਵਾਲਾ ਇੱਕੋ ਇੱਕ ਚੈਨਲ ਪੰਜਾਬ ਤਾਂ ਨਹੀਂ, ਘੱਟੋ ਘੱਟ ਬਾਹਰ ਹੀ ਸਹੀ ਕੋਈ ਤਾਂ ਹੱਕ ਸੱਚ ਤੇ ਖੜਦਾ, ਬਾਕੀ ਇਹਨਾਂ ਦੀਆਂ ਗੱਲਾਂ ਪਹੁੰਚਾਉਣ ਲਈ ਮੈਦਾ ਚਾਹੀਦਾ ਹੈ, ਉਹ ਕਿਸੇ ਕਿਸੇ ਕੋਲ ਹੁੰਦਾ ਹੈ। ਜੀ ਡਾਕਟਰ ਸਾਹਿਬ। ਮੈਦਾ ਹੁੰਦਾ ਪਾਚਨ ਸ਼ਕਤੀ ਜੀ। ਦੇਖੋ ਸਾਨੂੰ ਖੁਸ਼ੀ ਹੈ ਕੋਈ ਔਰ ਇਹਦਾ ਕ੍ਰੈਡਿਟ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਜਾਂਦਾ ਹੈ ਕਿ ਜਿਵੇਂ 2-3 ਸਾਲ ਦੇ ਵਿੱਚ ਸਾਨੂੰ ਰਿਸੈਪਸ਼ਨ ਮਿਲੀ ਹੈ ਸਾਰੇ ਪਾਸਿਓਂ। ਉਸ ਦਿਨ ਬੇਸ਼ੱਕ ਅਸੀਂ ਸੋਸ਼ਲ ਮੀਡੀਆ ਜਾਂ ਦੂਸਰੇ ਤੇ ਬੜਾ ਸਲੋਲੀ ਆਏ ਹਾਂ ਜਾਂ ਅਜੇ ਵੀ ਕੋਈ ਸਾਡੇ ਕੋਲ ਇੰਨੀ ਐਕਸਪਰਟੀਜ਼ ਨਹੀਂ ਹੈ ਜਿਸ ਤਰੀਕੇ ਨਾਲ ਚਾਰ ਚੁਫੇਰੇ ਫੈਲਾਅ ਹੁੰਦਾ, ਪਰ ਇਹ ਦਰਸ਼ਕਾਂ ਸਰੋਤਿਆਂ ਦੀ ਇਸ ਪ੍ਰੋਗਰਾਮ ਦੇ ਨਾਲ ਖਿੱਚ ਹੈ, ਲਗਾਵ ਹੈ, ਜਾਂ ਬਹੁਤ ਸਾਰੇ ਜਿਹੜੇ ਸਾਡੇ ਦੇਸ਼ ਪ੍ਰਦੇਸ਼ 'ਚ ਬੈਠੇ ਵੀਰ ਭੈਣਾਂ ਨੇ ਜਦੋਂ ਕੋਈ ਹੈਪਨਿੰਗ ਉੱਥੇ ਹੁੰਦੀ ਹੈ, ਖਾਸ ਤੌਰ 'ਤੇ ਜਿਵੇਂ ਪਠਾਨਕੋਟ 에ਅਰਫੋਰਸ ਬੇਸ 'ਤੇ ਅਟੈਕ ਹੋਇਆ, ਸੋ ਜ਼ਾਹਰ ਹੈ ਕਿ ਮੀਡੀਆ ਜੋ ਚੱਲ ਰਿਹਾ ਸੀ, ਐਨਾਲਿਸਟ ਉਹਨਾਂ ਦੇ ਕੋਈ ਡਿਫੈਂਸ ਐਨਾਲਿਸਟ ਆ ਗਏ, ਕੋਈ ਫੋਰਨ ਅਫੇਅਰਸ 24 ਆਵਰਸ ਡਿਬੇਟ ਚੱਲ ਰਹੀ ਹੈ, ਕੋਈ ਪਾਕਿਸਤਾਨ ਦੇ ਖਾਤੇ 'ਚ, ਕੋਈ ISI ਦੇ, ਕੋਈ ਨੌਨ ਸਟੇਟ ਐਕਟਰਸ, ਕੋਈ ਇੱਧਰ ਉੱਧਰ ਜੀ, ਤੇ ਬਹੁਤ ਸਾਰੇ ਕੁਦਰਤੀ ਵੀਕਐਂਡ ਸੀ, ਬਹੁਤ ਸਾਰੇ ਮੈਸੇਜ ਸਾਨੂੰ ਵੀ ਆ ਰਹੇ ਸੀ ਕਿ ਜੀ ਤੁਸੀਂ ਆਪਣੇ ਐਨਾਲਿਸਿਸ ਦਿਓ। ਨਹੀਂ ਸੋ ਬੇਸ਼ੱਕ ਅਸੀਂ ਜਦੋਂ ਤੱਕ ਮੰਡੇ ਹੀ ਪ੍ਰੋਗਰਾਮ ਕਰਨਾ ਸੀ, ਫਿਰ ਜਦੋਂ ਤੱਕ ਅਪਲੋਡ ਹੋਇਆ ਕੱਲ੍ਹ ਹੀ ਅਪਲੋਡ ਹੋ ਸਕੇ, ਲੇਕਿਨ ਅੱਜ ਹੀ ਜਿਹੜੇ ਸਾਡੇ ਮੋਨੀਟਰ ਕਰਦੇ ਨੇ ਉਹ ਜਦੋਂ ਇਹ ਕੱਢ ਕੇ ਲਿਆਏ ਕਾਮੈਂਟ ਔਰ ਦੂਜੇ, ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਪਿਛਲੇ 24 ਘੰਟੇ 'ਚ 30,000 ਵਿਜ਼ਿਟਰ ਫੇਸਬੁੱਕ ਦੇ ਉੱਤੇ ਇਸ ਸਾਡੀ ਵੀਡੀਓ ਦੇ ਉੱਤੇ ਆਏ ਨੇ ਜਿਹਦੇ 'ਚ ਅਸੀਂ ਐਨਾਲਿਸਿਸ ਕੀਤਾ। 30-35 ਕਾਮੈਂਟ ਨੇ ਉਹਦੇ ਤੇ। ਔਰ ਚੰਗੀ ਗੱਲ ਇਹ ਹੈ ਵੀ ਇਹ ਇੱਕ ਇਸ਼ੂ ਤਾਂ ਹੈ ਹੀ ਸੀ, ਜਿਵੇਂ 5 ਪਿਆਰਿਆਂ ਨੂੰ ਜਿਸ ਤਰੀਕੇ ਦੇ ਨਾਲ ਬਰਖਾਸਤ ਕੀਤਾ ਗਿਆ ਔਰ ਉਹਨਾਂ ਨੂੰ ਜਿਹੜਾ ਈਵਨ ਉੱਥੇ ਇਕੱਠੇ ਨਹੀਂ ਹੋਣ ਦਿੱਤਾ ਗਿਆ, ਉਹਦੇ ਤੇ ਵੀ ਅਸੀਂ ਕੁਇਕਲੀ ਬਰੀਫ ਕਾਮੈਂਟ ਕੀਤਾ ਸੀ। ਸੋ 15,000 ਤੋਂ ਜ਼ਿਆਦਾ ਜਿਹੜੇ ਵਿਜ਼ਿਟਰ ਨੇ ਈਵਨ ਉਸ ਦੇ ਉੱਤੇ ਵੀ ਆਏ ਨੇ। ਸੋ ਮੈਂ ਕੋਈ ਬਹੁਤਾ ਇਸ ਫੀਲਡ ਦਾ ਨੂੰ ਸਮਝਦਾ ਜਾਣਦਾ ਤਾਂ ਨਹੀਂ ਹੈ, ਪਰ ਮੈਂ ਇਹ ਜ਼ਰੂਰ ਰਿਕਮੈਂਡ ਵੀ ਕਰਾਂਗਾ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜੇ ਕਿ ਇਸ ਸੋਸ਼ਲ ਮੀਡੀਆ ਦੇ ਨਾਲ ਜਾਂ ਇੰਟਰਨੈਟ ਦੇ ਉੱਤੇ ਵਿਜ਼ਿਟ ਕਰਦੇ ਨੇ ਕਿ TV84.tv ਤੁਸੀਂ ਲਾਈਵ ਵੀ ਦੇਖਦੇ ਹੋ, ਪਰ ਇਹਦੇ ਫੇਸਬੁੱਕ ਤੇ ਵੀ ਜਾਓ, ਉਸ ਨੂੰ ਜਿਹੜਾ ਮੋਨੀਟਰ ਕਰੋ ਔਰ ਇਹਨੂੰ ਫਰਦਰ ਸ਼ੇਅਰ ਕਰੋ। ਦੇਖੋ ਇਹ ਠੀਕ ਹੈ ਵੀ ਸਾਡੇ ਕੋਲ ਕੋਈ ਵਾਈਡ ਨੈਟਵਰਕ ਨਹੀਂ ਹੈ ਵੀ ਸਾਡੀ ਕੋਈ ਅਲ ਜਜ਼ੀਰਾ ਦੀ ਤਰ੍ਹਾਂ ਕੋਈ ਕੈਮਰਾਮੈਨਾਂ ਦੀ ਟੀਮ ਦੁਨੀਆ ਭਰ 'ਚ ਕੱਢ ਰਹੀ ਹੈ, ਪਰ ਘੱਟੋ ਘੱਟ ਭਾਵੇਂ ਅਸੀਂ ਇੱਕ ਦਾਇਰਾ ਕਾਰ 'ਚ ਬੈਠ ਕੇ ਦੇਖਦੇ ਹਾਂ ਸਿਚੁਏਸ਼ਨਸ ਨੂੰ, ਪਰ ਇੰਨਾ ਸਾਡਾ ਜ਼ਰੂਰ ਐਫਰਟ ਹੈ ਜਾਂ ਯਤਨ ਹੈ ਗੁਰੂ ਦੇ ਮਾਣ ਤਾਣ ਤੇ ਕਿ ਭਾਈ ਹਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਔਰ ਉਹਦੀ ਸਿੱਖ ਸਪਿਨ ਕਿ ਇਸ ਨੂੰ ਇਹ ਸਾਨੂੰ ਕਿਵੇਂ ਪ੍ਰਭਾਵਿਤ ਕਰਦਾ। ਔਰ ਇਹੀ ਗੱਲ ਅਸੀਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਸੱਚੋ ਸੱਚ, ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਸਾਡਾ ਨਜ਼ਰੀਆ ਇਹ ਹੋਏਗਾ ਵੀ ਜੋ ਦੁਨੀਆ 'ਚ ਕਿਤੇ ਵੀ ਜੋ ਵਾਪਰ ਰਿਹਾ ਇੰਟਰਨੈਸ਼ਨਲੀ ਸਾਡੇ ਖਿੱਤੇ 'ਚ ਕਿਤੇ ਵੀ, ਉਹ ਸਾਡੀ ਕੌਮ ਨੂੰ ਕਿਵੇਂ ਪ੍ਰਭਾਵਿਤ ਕਰਦਾ। ਔਰ ਇਹ ਤਾਂ ਸਾਡੇ ਹੋਮਲੈਂਡ 'ਚ ਹੋ ਰਿਹਾ, ਜੋ ਦੀਨਾਨਗਰ 'ਚ ਹੋਇਆ 5-6 ਮਹੀਨੇ ਪਹਿਲਾਂ, ਉਸ ਦੀ ਵੀ ਜਦੋਂ ਚਰਚਾ ਹੋਈ ਹੈ ਉਸ ਨੂੰ ਵੀ ਲੱਖਾਂ ਦੀ ਗਿਣਤੀ 'ਚ ਈਵਨ ਪਾਕਿਸਤਾਨੀ ਮੀਡੀਆ 'ਚ ਵੀ ਪ੍ਰਚਾਰਿਆ ਗਿਆ। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਆਪਣੇ ਉਹਨਾਂ ਦਰਸ਼ਕਾਂ ਦਾ। ਔਰ ਬੇਸ਼ੱਕ ਜਦੋਂ ਇਸ ਕਿਸਮ ਦੀ ਇੱਕਦਮ ਜਿਹੜੀ ਹੈ ਕਰਾਊਡ ਆਉਂਦੀ ਹੈ ਦੇਖਣ ਵਾਲੀ, ਬਹੁਤ ਸਾਰੇ ਭਾਰਤ ਮਾਤਾ ਦੇ ਪੂਤ ਸਪੂਤ ਗਾਲੀ ਗਲੋਚ ਤੇ ਵੀ ਉਤਰਦੇ ਨੇ, ਤੇ ਉਹ ਜਦੋਂ ਵੀਰ ਨੇ ਕਿਹਾ ਇਟਲੀ ਵਾਲੇ ਨੇ ਕਿ ਭਾਈ ਗੱਲਾਂ ਸੱਚ ਸੁਣਨ ਲਈ ਮਿਹਦਾ ਜਰਾ ਤਾਕਤਵਰ ਹੋਣਾ ਚਾਹੀਦਾ, ਸੋ ਇਹਨਾਂ ਦਾ ਸ਼ੁਕਰੀਆ। ਬਾਕੀ ਵੀ ਕਮੈਂਟ ਅਸੀਂ ਕੱਲ ਨੂੰ ਪੜਾਂਗੇ ਕਿਉਂਕਿ ਟਾਈਮ ਹੀ ਹੋ ਗਿਆ ਬ੍ਰੇਕ ਤੇ ਜਾਣ ਦਾ। ਡਾਕਟਰ ਸਾਹਿਬ ਅੱਛਾ ਜੀ ਪੜ੍ਹ ਹੀ ਦਿੰਦਾ ਜਿਹੜੇ 2-3-4 ਪੜ੍ਹਨੇ ਸੀ। ਓਕੇ ਡਾਕਟਰ ਸਾਹਿਬ ਪੜ੍ਹਦਾ ਨਹੀਂ ਮੈਂ ਫਿਰ। ਓਕੇ ਸਾਡੇ ਕੋਲ ਅਗਲਾ ਕਮੈਂਟ ਆਇਆ ਹੈ ਚੰਡੀਗੜ੍ਹ ਤੋਂ ਮਨਦੀਪ ਸਿੰਘ ਜੀ ਦਾ। ਇਹ ਲਿਖਦੇ ਹਨ, ਤੁਸੀਂ ਸਿੱਖਾਂ ਨੂੰ ਜਗਾਉਣ ਦਾ ਬਹੁਤ ਚੰਗਾ ਉਪਰਾਲਾ ਕਰ ਰਹੇ ਹੋ ਕਿ ਜ਼ਮੀਨੀ ਹਕੀਕਤ ਕੀ ਹੈ, ਤੁਹਾਨੂੰ ਸਲਾਮ। ਅਗਲਾ ਹੈਗਾ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਜੁਦਵੀਰ ਜਾਖੜ ਜੀ ਦਾ। ਇਹ ਲਿਖਦੇ ਹਨ, ਚਲੋ ਮਾਰੀ ਜਾਓ ਜੱਬਲੀਆਂ, ਪਾਕਿਸਤਾਨ ਤੋਂ ਲੈ ਲਓ ਵੜੇਵੇਂ ਜਿਹੜੇ ਲੈਣੇ ਆ ਤੁਸੀਂ। ਕਪੂਰਥਲਾ ਤੋਂ ਸੁਰਜੀਤ ਸਿੰਘ ਜੀ ਲਿਖਦੇ ਨੇ, ਸੱਚੋ ਸੱਚ ਪ੍ਰੋਗਰਾਮ ਦਾ ਕੋਟ-ਕੋਟ ਧੰਨਵਾਦ ਜਿਸ ਨੇ ਸੱਚ ਦੀ ਆਵਾਜ਼ ਸ਼ੇਅਰ ਕੀਤੀ ਹੈ ਤੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਈ ਹੈ। ਲੁਧਿਆਣਾ ਤੋਂ ਪ੍ਰਭ ਦਿਆਲ ਸੈਣੀ ਜੀ ਲਿਖਦੇ ਹਨ, ਇਹ ਸਾਰੀ ਦਾਲ ਹੀ ਇਹਨਾਂ ਨੇ ਕਾਲੀ ਕੀਤੀ ਹੈ, ਅਹਿਮ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ ਹੈ,
ਫੇਸਬੁੱਕ ਤੇ ਕਈ ਲੋਕਾਂ ਨੇ ਸਾਡੇ ਵਿਸ਼ਲੇਸ਼ਣ ਨੂੰ ਨਿਰਆਧਾਰ ਵੀ ਕਿਹਾ ਹੈ। ਜੀ ਡਾਕਟਰ ਸਾਹਿਬ, ਚਲੋ ਸਾਰੇ ਵੀਰਾਂ ਭੈਣਾਂ ਦੇ ਕੁਝ ਪਿਕ ਕੀਤੇ ਨੇ, ਸਭ ਦਾ ਸ਼ੁਕਰੀਆ। ਘੱਟੋ ਘੱਟ ਉਹ ਆਏ ਨੇ ਔਰ ਸਾਡੇ ਦੁਸ਼ਮਣਾਂ ਨੂੰ ਵੀ ਅਸੀਂ ਜਿਹੜਾ ਉਹਨਾਂ ਦੀ ਸਰਾਹਨਾ ਕਰਦੇ ਹਾਂ ਕਿ ਉਹਨਾਂ ਨੇ ਵਕਤ ਕੱਢ ਕੇ ਦੇਖਿਆ। ਘੱਟੋ ਘੱਟ ਉਹਨਾਂ ਦਾ ਮਿਹਦਾ ਜੇ ਕਮਜ਼ੋਰ ਹੈ, ਉਲਟੀਆਂ ਆਈਆਂ ਹੋਣੀਆਂ, ਉਹਦੇ ਨਾਲ ਵੀ ਹਲਕਾ ਹੋ ਜਾਂਦਾ ਮਿਹਦਾ ਜੀ। ਚਲੋ ਹੁਣ ਤੁਸੀਂ ਬ੍ਰੇਕ ਲੈ ਲਓ। ਜੀ ਡਾਕਟਰ ਸਾਹਿਬ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।